ਹੁਣ ਵੋਟ ਪਾ ਲਓ। ਇਹ ਫਿਰ ਵੋਟ ਪਾਏ ਸਨ ਇਹਨਾਂ। ਫਿਰ ਇਹ ਵੋਟ ਇਹਨਾਂ ਦੀ ਕੁਝ ਨਹੀਂ ਹੋ ਗਏ ਸਨ। ਅੱਛਾ। ਫਿਰ ਇਹ ਸਾਡੀ ਕਲੀਜਤ ਨੇ ਇੱਕ ਵੋਟ, ਸਾਡਾ ਕੋਈ ਸਾਹਿਬ ਸੀ ਸਿੰਘਾ ਸਾਹਿਬ, ਉਸ ਵੋਟ ਦਿੱਤਾ ਇਹ ਮੁਸਲਮਾਨ ਲੀਗ ਨੂੰ। ਅੱਛਾ। ਫਿਰ ਇਹ ਪਾਕਿਸਤਾਨ ਬਣਿਆ। ਈਸਾਈਆਂ ਨੇ ਮੁਸਲਮਾਨਾਂ ਨੂੰ ਵੋਟ ਦਿੱਤਾ? ਹਾਂਜੀ, ਇਹ ਪਾਕਿਸਤਾਨ ਸਾਡੇ ਵੋਟ ਨਾਲ ਬਣਿਆ ਹੈ। ਵਾਹ ਜੀ ਵਾਹ। ਫਿਰ ਇੱਕ ਵਿਚਾਰਾ ਜਾਏਗਾ ਲਾਇਓ ਬਾਬੇ ਦੁੱਲੇ ਦੀਆਂ ਪੁੱਤਰੋ, ਇਹਨੂੰ ਆ ਲਾਦੂ ਕੱਢਿਆ ਜੇ ਘੋੜੇ ਨੂੰ, ਤੇ ਕਦੀ ਨਾਲੇ ਵਿਸ਼ੇਰੇ ਨੂੰ, ਤੇ ਨਾਲੇ ਉਂਠੇ ਲਿਆ ਕਰਿਆ ਜੇ, ਨਾਲੇ ਯਾਦ ਕਰਿਆ ਜੇ। ਵਾਹ ਜੀ ਵਾਹ। ਹੈਂ, ਸਹੀ ਹੈ। ਹਾਂ। ਅੱਛਾ, ਤੁਹਾਡੇ ਬਜ਼ੁਰਗ ਜਿਹੜੇ ਨੇ ਹਿੰਦੁਸਤਾਨ ਗਏ ਸੀ ਉਹਨਾਂ ਨੂੰ ਮਿਲਣ? ਹਾਂਜੀ। ਉਹ ਕਿਹਦੇ ਸੰਨ 'ਚ ਗਏ ਸਨ? ਪਰਮਿਟ ਬਣਵਾ ਕੇ ਮਹੀਨਾ 2 ਰਹੇ ਸਨ ਉਹਨਾਂ ਦੇ ਕੋਲ। ਹਾਂ। ਕਿਹੜੇ ਸਿੱਖ ਕੋਲ ਗਏ ਸੀ? ਇਹਨਾਂ ਕੋਲ ਹੀ, ਆਪਣੇ ਪਿੰਡ ਵਾਲਿਆਂ ਵੀਰ ਸਿੰਘ ਕੋਲ, ਚਲ ਬਾਬੇ ਚਟਰੂਰਾਂ ਕੋਲ। ਹਾਂ। ਬਾਬਾ ਖਿਦਮਤ ਕੀਤੀ? ਇਹ ਖਜ਼ਾਲੋਂ ਕੋਈ ਸਾਨੂੰ ਆਰਡਰ ਕੋਈ ਨਹੀਂ ਸੀ ਨਾ ਸਾਡਾ, ਤੇ ਜਦੋਂ ਸਗੋਂ ਅਸਾਂ ਇੱਥੇ ਮੋਢੇ ਦੇ ਉੱਤੇ ਆ ਜਿਹੜੀ ਸਲੀਬ ਦਾ ਨਿਸ਼ਾਨ ਹੀ ਲਾਇਆ ਹੁੰਦਾ ਸੀ। ਅੱਛਾ। ਇਹ ਸਾਨੂੰ ਆਰਡਰ ਸੀ। ਅੱਛਾ, ਆਰਡਰ ਆ ਗਿਆ ਸੀ। ਇਹ ਨਹੀਂ ਤੁਸੀਂ ਇਹ ਲਾਣਾ, ਇਹਨੂੰ ਕੋਈ ਤੁਹਾਨੂੰ ਆਵਾਜ਼ ਨਾ ਮਾਰੇਗਾ, ਨਾ ਸਿੱਖ ਨਾ ਮੁਸਲਮਾਨ। ਨਾ ਮੁਸਲਮਾਨ। ਇਹ ਫਿਰ ਇਹ ਬਹੁਤ ਜਦੋਂ ਇਸ ਨਾਲ ਵਿਚਾਰੇ ਮੌਤ ਤੋਂ ਡਰਦੇ ਜੇ, ਇੱਕ ਦੂਜੇ ਨੂੰ ਕਤਲ ਵੀ ਕਰਦੇ ਸਨ। ਇਹ ਬਹੁਤੇ ਫਿਰ ਸਲੀਬ ਲਾ ਕੇ ਇਹਨਾਂ ਜਾਨਾਂ ਲੋਕਾਂ ਬਚਾ ਲਈਆਂ ਸਨ। ਵਾਹ ਜੀ ਵਾਹ। ਤੁਹਾਡੇ ਨਾਲ ਕਿਹੜੇ ਖਾਨਦਾਨ ਦੀ ਸਭ ਨਾਲੋਂ ਜ਼ਿਆਦਾ ਸੀ ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ? ਇੱਥੇ ਚੜਤ ਸਿੰਘ ਸੀ ਇੱਕ, ਬਾਬਾ ਬੂਟਾ ਸਿੰਘ। ਅੱਛਾ। ਵੀਰਾ ਵੀਰ ਸਿੰਘ। ਅੱਛਾ। ਹਾਂ। ਇਹਨਾਂ ਦੀ ਜ਼ਿਆਦਾ ਸੀ ਤੁਹਾਡੇ ਨਾਲ? ਹਾਂਜੀ। ਇਹ ਇੱਥੇ ਇੱਕ ਆ ਪਿੰਡ ਦੇ ਮੋਢ ਸੀ ਬੂਟਾ ਸਿੰਘ ਦੇ ਭੋਏ ਦੇ ਵਿੱਚ। ਅੱਛਾ। ਇੱਕ ਅਗਾਂ ਉਹਦੀ 4 ਮਰਬੇ ਭੋਏ ਸੀ ਸੁੰਦਰ ਵਾਲੇ। ਸੁੰਦਰ ਵਾਲਾ ਉਹਦਾ ਨਾਂ ਸੀ ਡੇਰੇ ਦਾ। ਅੱਛਾ। ਉੱਥੇ ਇੱਕ ਖੂਹ ਸੀ। ਇੱਧਰ ਇੱਕ ਫਰਾਵਾਂ ਵਾਲਾ ਸੀ, ਉਹਦਾ ਨਾਂ ਲੈਂਦੇ ਸਨ ਚੀਰੀ ਵਾਲਾ, ਉੱਥੇ ਸੀ ਖੂਹ। ਇੱਥੇ ਸਾਡੇ ਪਿੰਡ ਇੱਕ ਘਰ ਅਜੇ ਵੀ ਹੈ। ਅੱਛਾ। ਉਹ ਹੋ ਗਿਆ ਸੀ ਪਹਿਲੋਂ ਹੀ ਸਿੱਖਾਂ ਦੇ ਹੁੰਦਿਆਂ ਦੇ ਮੁਸਲਮਾਨ। ਅੱਛਾ, ਬਿਰਕਾਂ ਦਾ। ਹੁਣ ਉਹਨਾਂ ਦਾ ਦਾਦਾ। ਸਹੀ ਹੋ ਗਿਆ। ਫਿਰ ਉਹ ਜੋ ਪਿੱਛੇ ਉਹਨਾਂ ਮਸਜਿਦ ਪਵਾਈ ਸੀ ਛੱਪੜ ਦੇ ਕੰਢੇ। ਅੱਛਾ। ਕੱਚੀ। ਕਿਹੜਾ ਬਿਰਕ ਸੀ ਜਿਹੜਾ ਮੁਸਲਮਾਨ ਹੋਇਆ ਸੀ? ਇਹ ਬਾਬਾ ਵਧਾਇਆ। ਬਾਬਾ ਵਧਾਇਆ। ਹਾਂਜੀ। अस्सलाम वालेकुम जी, सत श्री अकाल, आदाब दोस्तों सब ਦਾ। ਪੰਜਾਬ ਦੀ ਟੀਮ ਪਿੰਡ ਸਾਧੋਕੇ, ਜਿਹਨੂੰ ਕੋਨਿਆਂ ਦਾ ਕਿਲਾ ਵੀ ਕਿਹਾ ਜਾਂਦਾ ਸੀ, ਅੱਜ ਅਸੀਂ ਇੱਥੇ ਬਜ਼ੁਰਗਾਂ ਨੂੰ ਮਿਲਣ ਆਏ ਹਾਂ ਤੇ ਪੁੱਛਾਂਗੇ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੱਖ, ਹਿੰਦੂ ਤੇ ਮੁਸਲਮਾਨ ਆਬਾਦ ਸੀ, ਤੇ ਇੱਥੇ ਉਹ ਕਿੱਦਾਂ ਰਹਿੰਦੇ ਸੀ, ਤੇ 47 ਵੇਲੇ ਜਦੋਂ ਉਜਾੜੇ ਪਏ ਨੇ ਕਿੱਦਾਂ ਉਹ ਆਪਣੇ ਪਿੰਡੋਂ ਉੱਠ ਕੇ ਹਿੰਦੁਸਤਾਨ ਗਏ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਵਾਲੇਕਮ ਬਾਬਾ ਜੀ। ਵਾਲੇਕਮ ਸਲਾਮ ਜੀ। ਕੀ ਹਾਲ ਚਾਲ ਹੈ? ਖੈਰ ਹੈ ਜੀ, ਸ਼ੁਕਰ ਹੈ। ਬਾਬਾ ਜੀ ਕੀ ਨਾਮ ਹੈ ਆਪਣਾ? ਅਜਾਗਰ ਮਸੀਹ। ਅਜਾਗਰ ਮਸੀਹ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਨੱਥੀ ਮਸੀਹ। ਨੱਥੀ ਮਸੀਹ। ਦਾਦੇ ਦਾ ਨਾਂ ਯਾਦ ਹੈ? ਹਾਂਜੀ। ਉਹਨਾਂ ਦਾ ਵੀ ਦੱਸ ਦਿਓ। ਅਬਦੁੱਲਾ। ਅਬਦੁੱਲਾ। ਸਹੀ ਹੋ ਗਿਆ। ਬਜ਼ੁਰਗੋ, ਮਸੀਹ ਬਰਾਦਰੀ ਤੁਹਾਡੀ? ਹਾਂਜੀ। ਸਹੀ ਹੋ ਗਿਆ। ਤੇ ਗੋਤ ਕਿਹੜੀ ਆਪਣੀ? ਹੰਜਰਾ। ਹੰਜਰਾ। ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹ ਜਿਹੜਾ ਪਿੰਡ ਹੈ, ਹਾਂਜੀ, ਇਹਦਾ ਪੂਰਾ ਨਾਂ ਕੀ ਹੈ? ਪਿੰਡ ਦਾ ਜੀ ਉਹਨੂੰ ਨਾਂ ਤੇ ਲੈਂਦੇ ਸਨ ਪਹਿਲਾਂ ਕੋਨਿਆਂ ਦਾ ਕਿਲਾ। ਅਜੇ ਤੱਕ ਵੀ ਉਹਨੇ ਹੈ, ਤੇ ਇਹਦਾ ਨਾਂ ਕੋਈ ਨਹੀਂ। ਇਹ ਕਾਗਜ਼ਾਂ 'ਚ ਨਾਂ ਸਾਡਾ ਸਾਧੋਕੇ ਵੇ। ਅੱਛਾ, ਸਾਧੋਕੇ। ਹਾਂਜੀ। ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਮਸੰਦਾ, ਕਰਿਆਲ, ਬੁੱਢੀ ਕਰਿਆਲ, ਬਾਗਾਂ ਵਾਲੀ, ਨਵਾਂ ਪਿੰਡ, ਨਾਨਕ ਦਾ ਪਿੰਡ। ਅੱਛਾ। ਲਾਂਦੇ ਪਾਸੇ ਝੱਬਰ ਨੇ। ਸਹੀ ਹੋ ਗਿਆ। ਹਾਂ। ਕਿੱਡਾ ਕੁ ਵੱਡਾ ਪਿੰਡ ਸੀ 47 ਤੋਂ ਪਹਿਲੇ ਹੈ ਇਹ? ਹਾਂਜੀ। ਬਸ ਜੀ ਬਗੈਰ ਤੇ ਸਿੱਖਾਂ ਤੋਂ ਕੋਈ ਨਹੀਂ ਸੀ ਹੋਰ, ਜਾਂ ਕੋਈ ਤੇਲੀ ਨਾਈ ਖਾਨ। ਛੋਟੇ ਸੀ ਪਿੰਡ ਉਦੋਂ ਵੀ। ਹੁਣੇ 40-50 ਘਰ ਉਦੋਂ? ਹਾਂਜੀ। ਇਹਨੇ ਕੋਨੇ ਨੇ। ਅੱਛਾ। ਇਹਦੇ ਵਿੱਚ ਈਸਾਈ ਤੇ ਸਿੱਖ ਤੇ ਮੁਸਲਮਾਨ ਵੀ ਰਹਿੰਦੇ ਸੀ? ਮੁਸਲਮਾਨ ਸਨ। ਇੱਕ ਘਰ ਸੀ ਨਾਈ ਮੋਚੀ ਨਾਈ ਸਨ। ਅੱਛਾ। ਤੇਲੀ
ਕੋਈ ਦੋ ਦੋ ਘਰ ਸਹੀ ਹੋ ਗਿਆ। ਤੇ ਸਿੱਖ ਸਾਣੀ ਬਸ ਤੇ ਜਾਂ ਸਾਈ ਵਾਵਾ ਸਾਨ। ਅੱਛਾ, ਹਿੰਦੂ ਵੀ ਰਹਿੰਦੇ ਸੀ? ਹਾਂ, ਹਿੰਦੂ ਇੱਥੇ ਕੋਈ ਨਹੀਂ ਸਾਨ। ਅੱਛਾ, ਹਿੰਦੂ ਕੋਈ ਨਹੀਂ ਸੀ। ਹਿੰਦੂ ਝਬਰੀ ਸਾਨ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਲੰਬੜਦਾਰ ਕਿੰਨੇ ਸੀ? ਲੰਬੜਦਾਰ ਇੱਕੋ ਹੀ ਸੀ ਇੱਥੇ, ਬੂਟਾ ਸਿੰਘ। ਬੂਟਾ ਸਿੰਘ? ਹਾਂਜੀ, 5 ਮਰਬਿਆਂ ਦਾ ਮਾਲਕ ਸੀ। ਅੱਛਾ, ਵਾਹਵਾ ਤਗੜਾ ਬੰਦਾ ਸੀ। ਬੜਾ। ਹੋਰ ਜਿਹੜੇ ਇੱਥੇ ਸਿੱਖ ਰਹਿੰਦੇ ਸੀ, ਹਾਂ, ਉਹਨਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ? ਨਾ ਕੋਈ ਨਹੀਂ। ਇੱਕ ਬਾਬਾ ਚੜਚੂ ਹੁੰਦਾ ਸੀ, ਇੱਕ ਵੀਰਾ, ਇਸ ਤਰ੍ਹਾਂ ਕਰਕੇ ਇੱਕ ਹੋਰ ਸਿਆਣਾ ਕਊ ਵਾਲੇ ਕੁਝ ਸਨ। ਅੱਛਾ, ਜਿਹੜਾ ਉਹਨੂੰ ਬੋਲਦੇ ਨੇ ਕਊ ਵਾਲਾ, ਉਹ ਉੱਥੇ ਹੁੰਦੇ ਸਨ ਕੁਝ ਤੇ ਕੁਝ ਇੱਥੇ। ਅੱਛਾ ਅੱਛਾ ਅੱਛਾ, ਦੋ ਸਾਈ ਸਨ ਸਿੱਖ। ਸਹੀ ਹੋ ਗਿਆ। ਹਾਂਜੀ। ਅੱਛਾ ਬਾਬਾ ਜੀ, ਇਹ ਜਿਹੜਾ ਪਿੰਡ ਸੀ ਤੁਹਾਡਾ, ਹਾਂਜੀ, ਇੱਥੇ ਦੁਕਾਨਾਂ ਵੀ ਹੁੰਦੀਆਂ ਸੀ ਸਿੱਖਾਂ ਹਿੰਦੂਆਂ ਦੀਆਂ? ਦੁਕਾਨਾਂ? ਹਾਂਜੀ, ਦੁਕਾਨਾਂ ਉਦੋਂ ਇੱਥੇ ਕਿਤੇ ਸਨ, ਝਬਰੀ ਜਾਂਦੇ ਸੀ। ਹਾਂ। ਮਸੰਦੇ ਕੜਿਆਲ। ਸਹੀ ਹੈ। ਦੁਕਾਨ ਸੀ, ਮੈਂ ਕਹਿੰਦੀ ਝੂਠ ਮਾਰਾਂ। ਅੱਛਾ ਜੀ ਬਜ਼ੁਰਗੋ, ਹਾਂਜੀ, ਆਪਸ 'ਚ ਰਹਿਣ ਸਹਿਣ ਕਿਦਾਂ ਦਾ ਹੁੰਦਾ ਸੀ ਸਿੱਖਾਂ ਦੇ ਨਾਲ? ਬਹੁਤ ਅੱਛਾ, ਬਹੁਤ ਅੱਛੇ ਸਨ। ਅੱਛਾ, ਅੱਛੇ ਸਨ। ਹਾਂਜੀ। ਇੱਕ ਦੂਜੇ ਦੀ ਵਿਆਹ ਸ਼ਾਦੀਆਂ 'ਚ ਮਦਦ ਕਰਦੇ ਸੀ ਗਰੀਬਾਂ ਦੀ? ਹਾਂਜੀ ਹਾਂਜੀ, ਬਹੁਤ ਕਰਦੇ ਸਨ। ਇੱਥੇ ਗੱਲਾਂ ਹੁਣ ਪੁਰਾਣੀਆਂ ਨੇ। ਇੱਥੇ ਕੱਕੜਾਂ ਦੇ ਵਿੱਚ ਇੱਕ ਹੁੰਦਾ ਸੀ ਉਦਮ ਸਿੰਘ। ਹਾਂਜੀ, ਉਦਮ ਸਿੰਘ। ਉਸ 6 ਮਹੀਨੇ ਉਹ ਕਰ ਦਿੰਦਾ ਹੁੰਦਾ ਸੀ ਜਾ ਕੇ, ਕਿਸੇ ਦੀ ਧੀ ਭੈਣ ਜਵਾਨ ਹੈ। ਅੱਛਾ। ਤੇ ਉਠਾ ਲਓ, ਕੁਛ ਕਣਕ ਦੇ ਮੇਰੇ ਤੋਂ ਲਓ, 4 ਮਣ ਕੱਟਾ ਮੇਰਾ ਲਿਆਓ ਕਰਕੇ ਤੇ ਆਪਣੀ ਧੀ ਭੈਣ ਨੂੰ ਉਠਾਓ। ਅੱਛਾ, ਉਹ ਤੁਹਾਡੇ ਇਲਾਕੇ 'ਚ ਵੀ ਸੁਨਾਹ ਭੇਜਦਾ ਸੀ? ਹਾਂਜੀ। ਅੱਛਾ। ਦੁਨੀਆ ਨਾਂ ਲੈਂਦੀ ਹੈ ਕਿ ਹਾਰੂ ਛਬੀਲ ਲਾਈ ਸੀ ਉਸ ਠੰਡੇ ਪਾਣੀ ਦੀ ਤੇ ਸਿਆਲ ਉਸ ਨਿੱਘੇ ਪਾਣੀ ਦੀ। ਵਾਹ। ਇੰਨਾ ਉਹ ਬੰਦਾ ਸੀ। ਐਵੇਂ ਦੁਨੀਆ ਨਾਂ ਨਹੀਂ ਲੈਂਦੀ ਅੱਜ ਦੀ ਤਾਂ। ਕੱਕੜ ਸਿੰਘ ਉਦਮ ਸਿੰਘ। ਵਾਹ ਜੀ ਵਾਹ। ਉਹਨਾਂ ਦਾ ਅੱਜ ਤੱਕ ਇੰਡੀਆ 'ਚ ਵੀ ਇੰਜ ਹੀ ਨਾਂ ਹੈ? ਹਾਂਜੀ, ਉਹਨਾਂ ਦੀ ਪੂਰੀ ਫੈਮਿਲੀ ਦਾ ਇੰਜ ਹੀ ਨਾਂ ਚੱਲਦਾ। ਹਾਂ। ਅੱਛਾ ਬਾਬਾ ਜੀ, ਤੁਹਾਡੇ ਇਸ ਪਿੰਡਾਂ ਦਾ ਚੌਧਰੀ ਬੰਦਾ ਕਿਹੜਾ ਸੀ ਆਲੇ ਦੁਆਲੇ ਪਿੰਡਾਂ ਦਾ? ਇੱਥੇ ਕੜਿਆਲ ਦੇ ਵਿੱਚ ਵੀ ਸਨ ਸਿੱਖਾਂ ਦਾ ਚੰਗਾ ਜ਼ੋਰ ਸੀ। ਟਿੱਲ ਸੀ ਇਹਦਾ, ਜਿਹੜਾ ਉਹਦਾ ਨਾਂ ਸੀ। ਨਵੇਂ ਪਿੰਡ ਦਾ ਸੀ ਇਹ ਲਾਲ ਸਿੰਘ ਸੀ। ਨਵੇਂ ਪਿੰਡ ਦਾ ਲਾਲ ਸਿੰਘ ਸੀ। ਇਹ ਇੱਥੋਂ ਦਾ ਪ੍ਰਤਾਪ ਸਿੰਘ ਸੀ। ਪ੍ਰਤਾਪ ਸਿੰਘ? ਪ੍ਰਤਾਪ ਸਿੰਘ ਕੜਿਆਲ ਦਾ, ਇਹ ਵੱਡੀ ਦਾ। ਬਾਬਾ ਟਿੱਲ ਸੀ ਇਹਦਾ? ਬੱਲੇ ਟੌਰਾਂ ਵਾਲੇ। ਬਾਬਾ ਇਹ ਜਿਹੜਾ ਤੁਹਾਡਾ ਪਿੰਡ ਸੀ? ਹਾਂਜੀ। ਇਹ ਜਿਹੜਾ ਤੁਹਾਡਾ ਪਿੰਡ ਹੈ, ਹਾਂ, ਇੱਥੇ ਜਿਹੜੇ ਸਿੱਖ ਰਹਿੰਦੇ ਸੀ ਕਿਹੜੀ ਬਰਾਦਰੀ ਦੇ ਸਨ? ਜੱਟ ਕਿਹੜੇ ਸਨ? ਵਿਰਕ ਸਨ, ਸੰਧੂ ਸਨ, ਕਿਹੜੇ ਸਨ? ਨਹੀਂ ਜੀ, ਇਹ ਹੁਣ ਜਾਤਾਂ ਦਾ ਸਾਨੂੰ ਨਹੀਂ ਪਤਾ ਤੇ ਇੱਥੇ ਸਿੱਖ ਹੀ ਸਨ। ਐਸਾ ਨਾ ਇੱਥੇ ਸਾਡੇ ਪਿੰਡ ਘਰ ਅਜੇ ਵੀ ਹੈ। ਅੱਛਾ। ਉਹ ਹੋ ਗਿਆ ਸੀ ਪਹਿਲੋਂ ਹੀ ਸਿੱਖਾਂ ਦੇ ਹੁੰਦਿਆਂ ਦੇ ਮੁਸਲਮਾਨ। ਅੱਛਾ, ਵਿਰਕਾਂ ਦਾ? ਉਹਨਾਂ ਦਾ ਦਾਦਾ। ਸਹੀ ਹੋ ਗਿਆ। ਫਿਰ ਉਦੋਂ ਪਿੱਛੇ ਉਹਨਾਂ ਮਸਜਿਦ ਪਵਾਈ ਸੀ ਇੱਥੇ ਛੱਪੜ ਦੇ ਕੰਢੇ, ਕੱਚੀ। ਕਿਹੜਾ ਵਿਰਕ ਸੀ ਜਿਹੜਾ ਮੁਸਲਮਾਨ ਹੋਇਆ ਸੀ? ਇਹ ਬਾਬਾ ਵਧਾਇਆ। ਬਾਬਾ ਵਧਾਇਆ? ਹਾਂਜੀ। ਸਿੱਖਾਂ ਦੇ ਹੁੰਦਿਆਂ ਹੀ? ਹਾਂ। ਪਹਿਲੇ ਹੋ ਗਿਆ ਸੀ। ਅੱਛਾ, ਉਹਨੇ ਫਿਰ ਮਸਜਿਦ ਬਣਾਈ ਇੱਥੇ? ਹਾਂ, ਤਾਂ ਹੀ ਤੇ ਗਏ ਨਹੀਂ ਸਨ ਮੋੜੇ, ਉਹ ਜਦੋਂ ਮੁਸਲਮਾਨ ਜੀ ਹੋ ਗਏ ਸਨ। ਕੋਈ ਮਸਜਿਦ ਦਾ ਰੌਲਾ ਤਾਂ ਨਹੀਂ ਪਿਆ ਕਿ ਤੂੰ ਮਸਜਿਦ ਕਿਉਂ ਬਣਾ ਰਿਹਾ ਇੱਥੇ? ਨਾ, ਪਹਿਲੇ ਬਣਾਈ ਸੀ, ਸਿੱਖਾਂ ਚ ਹੁੰਦੀ ਬਣੀ ਸੀ, ਕੋਈ ਰੌਲਾ ਨਹੀਂ ਸੀ ਪਿਆ। ਅੱਛਾ, ਪਿਆਰ ਮੁਹੱਬਤ ਨਾਲ ਰਹਿੰਦੇ ਸੀ? ਹਾਂਜੀ। ਵਾਹ ਜੀ ਵਾਹ। ਅੱਛਾ ਬਾਬਾ ਜੀ, ਇਹ ਜਿਹੜੇ ਇੱਥੇ ਪਿੰਡ ਦੇ ਵਿੱਚ ਖੂਹ ਲੱਗੇ ਸੀ, ਹਾਂ, ਉਹਨਾਂ ਦੇ ਕੀ ਨਾਮ ਵੱਜਦੇ ਹੁੰਦੇ ਸੀ ਆਲੇ ਦੁਆਲੇ ਜਿਹੜੇ ਪਿੰਡ ਦੇ ਖੂਹ ਸੀ? ਖੂਹ ਜੀ ਇੱਥੇ ਇੱਕ ਆ ਪਿੰਡ ਦੇ ਮੋਢ ਸੀ ਬੂਟਾ ਸਿੰਘ ਦੇ ਭੋਏ ਦੇ ਵਿੱਚ। ਅੱਛਾ। ਇੱਕ ਅਗਾਂ ਉਹਦੀ 4 ਮਰਬੇ ਭੋਏ ਸੀ ਸੁੰਦਰ ਵਾਲੇ। ਸੁੰਦਰ ਵਾਲਾ ਉਹਦਾ ਨਾਂ ਸੀ ਡੇਰੇ ਦਾ। ਅੱਛਾ। ਉੱਥੇ ਇੱਕ ਖੂਹ ਸੀ। ਇੱਧਰ ਇੱਕ ਫਰਾਵਾਂ ਵਾਲਾ ਸੀ, ਉਹਦਾ ਨਾਂ ਲੈਂਦੇ ਸਨ ਚੀਰੀ ਵਾਲਾ, ਉੱਥੇ ਸੀ ਖੂਹ। ਅੱਛਾ। ਫਰਾਵਾਂ ਵਾਲਾ ਇੱਕ ਉੱਥੇ ਸੀ ਖੂਹ। ਖੂਹ 5-7 ਸਨ ਸਾਡੇ ਪਿੰਡ। ਅੱਛਾ। ਮੈਂ ਆਪ ਵੇਖੇ ਨੇ ਚੱਲਦੇ। ਅੱਛਾ, ਢੱਗਿਆਂ ਨਾਲ ਚੱਲਦੇ ਹੁੰਦੇ ਸੀ? ਹਾਂ, ਢੱਗਿਆਂ ਨਾਲ। ਉੱਥੇ ਕਾਠੀਆਂ ਦੇ ਬਾਲ ਚੱਲਣਾ,
ਬੱਚਾ ਕੋਈ ਬਈ ਖਲੋ ਨਾ ਜਾਣ ਟਕੇ। वाह जी वाह। ਤੇ ਸਾਰਾ ਦਿਨ ਉਹ ਅਸਾਂ ਆਪਣਾ ਵਗਣਾ ਪਿਆ ਪੀਛੇ ਪੇ ਕਰਨੇ ਅੱਗੋਂ ਕਿਆਰੇ ਪਾ ਪਾ ਕੇ ਕੋਈ ਨਾਰ ਦੇ ਪਾਣੀ ਤੋਂ ਬਿਨਾ ਪਾਣੀ ਨਹੀਂ ਸੀ। ਅੱਛਾ ਫਸਲਾਂ ਕਿਹੜੀਆਂ ਹੁੰਦੀਆਂ ਸੀ ਜਿਹੜਾ ਪਾਣੀ ਲਾਉਂਦੇ ਸੀ ਤੁਸੀਂ? ਫਸਲਾਂ ਕਣਕ ਦੋ ਦੋ ਪੈਲੀਆਂ ਉਦੋਂ ਮੁੰਜੀ ਲੱਗਦੀ ਸੀ ਪਾਣੀ ਤੇ ਥੋੜੇ ਸਾਨ। ਅੱਛਾ ਐਵੇਂ ਦੋ ਦੋ ਤਿੰਨ ਤਿੰਨ ਪੈਲੀਆਂ ਮੁੰਜੀ ਲਾਣੀ ਚੌਲ ਚਾਲਾਂ ਲਈ ਤੇ ਕਣਕ ਬੀਜਣੀ 6 ਮਹੀਨੇ ਸਾਲ ਪਿੱਛੋਂ। ਅੱਛਾ ਵਾਹ ਵਾਹ ਕੇ ਸਾਰਾ ਦਿਨ ਸਾਰਾ ਵਰਾ ਹੀ ਵਾਂਝਿਆ ਰਹਿਣਾ ਤੇ ਕਣਕ ਹੀ ਬੀਜਣੀ। ਤੇ ਫਲਿਆਂ ਚੋਂ ਗਾਂਦੇ ਸੀ ਕਣਕ? ਫਲਿਆਂ ਨਾਲ 8-8 ਪਾਰ ਮਾਣਾ ਵੀ ਮਹੀਨਾ ਮਹੀਨਾ ਵਾਢੀ ਅਸੀਂ ਆਪ ਕਰਦੇ ਰਹੇ ਹਾਂ। ਮਹੀਨਾ ਮਹੀਨਾ ਧਰਾਂ ਡਾਣੀਆਂ। ਅੱਛਾ ਹਾਂ ਇਹਦਾ ਮਤਲਬ ਬੜੀ ਮਿਹਨਤ ਕੀਤੀ ਹੈ। ਬੜੀ ਮਿਹਨਤ ਕੀਤੀ ਹੈ। ਫਿਰ ਧਰਾਂ ਲਿਮਣੀਆਂ ਹਾਂ ਬਣਾ ਬਣਾ ਕੇ ਬੰਨੇ। ਸਹੀ ਹੋ ਗਿਆ। ਸਿੱਖਾਂ ਨੇ ਡੰਗਰ ਵਾਵਾ ਰੱਖੇ ਹੁੰਦੇ ਸੀ? ਬੱਲੇ ਬੜੇ ਵਗਾਂ ਦੇ ਵੱਗ ਕੇ। ਤੁਸੀਂ ਮੱਝਾਂ ਚਾਰਦੇ ਰਹੇ ਹੋ? ਹਾਂਜੀ। ਤੁਹਾਡੇ ਨਾਲ ਸਿੱਖਾਂ ਦੇ ਬਾਲ ਕਿਹੜੇ ਸੀ ਜਿਹੜੇ ਮੱਝਾਂ ਚਾਰਦੇ ਹੁੰਦੇ ਸੀ? ਬਾਲ ਬਾਲ ਸਾਨੂੰ ਘਲਾਉਂਦਾ ਹੁੰਦਾ ਸੀ ਬਾਬਾ ਚੜਤੂ। ਬਾਬਾ ਚੜਤੂ ਘਲਾਉਂਦਾ ਹੁੰਦਾ ਸੀ? ਹਾਂ। ਕਿਹਦੇ ਨਾਲ? ਆਪਸ ਵਿੱਚ ਸਾਨੂੰ ਮੁੰਡਿਆਂ ਨੂੰ। ਇੱਕ ਦੋ ਚਾਰ ਮੇਰੇ ਹਾਣੀ ਸਾਂ, ਇੱਕ ਸ਼ਾਨਾ ਸੀ, ਇੱਕ ਹੋਰ ਸੀ ਮੁੰਡਾ, ਸਾਨੂੰ ਹੀ ਘਲਾਉਣਾ। ਅੱਛਾ ਤੇ ਵੇਖਣਾ ਉਹ ਸਿੱਖਾਂ ਦੇ ਬਾਲ ਸਨ? ਹਾਂ ਉਹਨਾਂ ਦੇ ਨਾਲ ਘਲਾਉਂਦਾ ਸੀ? ਹਾਂ ਨਹੀਂ ਉਹ ਸਾਡੇ ਹੀ ਸਨ। ਅੱਛਾ ਤੁਹਾਡੇ ਸਨ? ਹਾਂ। ਤੇ ਜਿਹੜੇ ਸਿੱਖਾਂ ਦੇ ਤੁਹਾਡੇ ਹਾਣੀ ਸਨ, ਤੁਹਾਡੀ ਤੁਸੀਂ ਦੱਸਿਆ 15 ਸਾਲ ਉਮਰ ਸੀ ਉਸ ਵੇਲੇ, ਹਾਂ, ਉਹਨਾਂ ਵਿੱਚੋਂ ਕੋਈ ਨਾਂ ਯਾਦ ਹੈ ਤੁਹਾਨੂੰ? ਮੁੰਡਿਆਂ ਦਾ? ਬਾਲਾਂ ਦਾ? ਹਾਂਜੀ। ਨਹੀਂ ਜੀ ਬਾਲਾਂ ਦੇ ਤੇ ਨਾਂ ਨਹੀਂ ਯਾਦ, ਹੁਣ ਭੁੱਲ ਭੱਲ ਜਾਂਦੇ ਨੇ। ਕੋਈ ਇੱਕ ਅੱਧਾ ਵੀ ਨਹੀਂ ਯਾਦ? ਹਾਂ ਨਾ। ਤੁਹਾਡੇ ਨਾਲ ਕਿਹੜੇ ਖਾਨਦਾਨ ਦੀ ਸਭ ਨਾਲੋਂ ਜ਼ਿਆਦਾ ਸੀ ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ? ਇੱਥੇ ਚੜਤ ਸਿੰਘ ਸੀ, ਇੱਕ ਬਾਬਾ ਬੂਟਾ ਸਿੰਘ। ਅੱਛਾ। ਵੀਰਾ ਵੀਰ ਸਿੰਘ। ਅੱਛਾ ਹਾਂ। ਇਹਨਾਂ ਦੀ ਜ਼ਿਆਦਾ ਸੀ ਤੁਹਾਡੇ ਨਾਲ? ਹਾਂਜੀ। ਅੱਛਾ 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 ਸਹੀ ਹੋ ਗਿਆ। ਉਹ ਜੀ ਜਦੋਂ ਗਏ ਨੇ ਮਰ ਸਾਡੇ ਪਿਓ ਨੂੰ ਇੱਕ ਵਿਛੇਰਾ ਦੇ ਗਏ ਸਨ। ਘੋੜੀ ਦੀ ਉਦੋਂ ਬੜੀ ਸਵਾਰੀ ਹੁੰਦੀ ਸੀ। ਘੋੜੀਆਂ ਰੱਖੀਆਂ ਸੀ ਇਹਨਾਂ ਨੇ? ਹਾਂਜੀ। ਘੋੜੀ ਤੋਂ ਬਿਨਾਂ ਸਵਾਰੀ ਹੋਰ ਕੋਈ ਨਹੀਂ ਸੀ। ਅੱਛਾ। ਉਹ ਫਿਰ ਇੱਕ ਘੋੜਾ ਵਿਛੇਰਾ ਦੇ ਗਏ, ਜਵਾਨ ਸੀ ਲਾਜੂ ਕੱਢਣ ਵਾਲਾ। ਅੱਛਾ। ਸਾਡੇ ਪਿਆਵਾਂ ਨੂੰ ਫਿਰ ਉਹ ਇੱਕ ਵਿਛੇਰਾ ਦੇ ਗਏ, ਲੈ ਉਹ ਬਾਬੇ ਦੁੱਲੇ ਦੀ ਪੁੱਤਰੋ ਇਹਨੂੰ ਆ ਲਾਜੂ ਕੱਢਿਆ ਜੇ ਘੋੜੇ ਨੂੰ, ਤੇ ਕਦੀ ਨਾਲੇ ਵਿਛੇਰੇ ਨੂੰ, ਤੇ ਨਾਲੇ ਉਂਠੇ ਲਿਆ ਕਰਿਆ ਜੇ, ਨਾਲੇ ਯਾਦ ਕਰਿਆ ਜੇ। ਵਾਹ ਜੀ ਵਾਹ। ਹੈਂ ਸਹੀ ਹੈ। ਹਾਂ। ਅੱਛਾ ਤੁਹਾਡੇ ਬਜ਼ੁਰਗ ਜਿਹੜੇ ਨੇ ਹਿੰਦੁਸਤਾਨ ਗਏ ਸੀ ਉਹਨਾਂ ਨੂੰ ਮਿਲਣ? ਹਾਂਜੀ। ਉਹ ਕਿਹਦੇ ਸੰਨ ਚ ਗਏ ਸਨ? ਪਰਮਿਟ ਬਣਵਾ ਕੇ ਮਹੀਨਾ ਦੋ ਰਹੇ ਸਨ ਉਹਨਾਂ ਦੇ ਕੋਲ। ਹਾਂ। ਕਿਹੜੇ ਸਿੱਖ ਕੋਲ ਗਏ ਸੀ? ਇਹਨਾਂ ਕੋਲ ਹੀ, ਆਪਣੇ ਪਿੰਡ ਵਾਲਿਆਂ ਵੀਰ ਸਿੰਘ ਕੋਲ, ਚਲ ਬਾਬੇ ਚੜੂਰਾਂ ਕੋਲ। ਹਾਂ ਵਾਹਵਾ ਖਿਦਮਤ ਕੀਤੀ ਉਹਨਾਂ ਨੇ? ਬੱਲੇ। ਕਿਹੜੇ ਜ਼ਿਲ੍ਹੇ ਚ ਰਹਿੰਦੇ ਨੇ ਉਹ? ਕਰਨਾਲ। ਜ਼ਿਲ੍ਹਾ ਕਰਨਾਲ। ਕੋਈ ਗਿਫਟ ਗੁਫਟ ਭੇਜੇ ਉਹਨਾਂ ਨੇ ਤੁਹਾਡੇ ਵਾਸਤੇ? ਹਾਂਜੀ। ਕੀ ਕੀ ਆਇਆ ਸੀ ਉਧਰੋਂ? ਕੱਪੜੇ ਛਪੜੇ ਦਿੱਤੇ ਸਨ। ਮੇਰਾ ਵਿਆਹ ਮੇਰੇ ਪਿਓ ਨੇ ਆਣ ਕੇ ਕੀਤਾ ਸੀ। ਅੱਛਾ। ਉੱਥੋਂ ਆਣ ਕੇ ਹੋ ਕੇ। ਕੋਈ ਪੈਸੇ ਪੂਸੇ ਵੀ ਦਿੱਤੇ ਉਹਨਾਂ ਨੇ? ਹਾਂ। ਇਹਦਾ ਮਤਲਬ ਤੁਹਾਡਾ ਵਾਲਦ ਉਹਨਾਂ ਨੂੰ ਯਾਦ ਕਰਦਾ ਰਿਹਾ? ਹਾਂਜੀ। ਸਹੀ ਹੋ ਗਿਆ। ਅੱਛਾ ਬਾਬਾ ਜੀ ਹੁਣ ਇਹ ਦੱਸੋ, ਜੋ 47 ਦੀ ਵੰਡ ਹੋਈ ਆ, ਹਾਂਜੀ, ਉਸ ਵੇਲੇ ਆ ਲੋਕ ਕਿੱਦਾਂ ਇੱਥੋਂ ਉੱਠੇ? ਕੀ ਕੁਛ ਹੋਇਆ ਇਸ ਪਿੰਡ ਦੇ ਵਿੱਚ ਜਦੋਂ ਲੜਾ ਪਿਆ ਹੈ? ਹਾਂਜੀ। ਇਹ ਜੀ ਉਦੋਂ ਜਿਹੜਾ ਇਹ ਪਿਆ ਹੈ ਰਾਜ ਉਦੋਂ ਉਹਨਾਂ ਦਾ ਸੀ। ਇਹ ਫਿਰ ਪਾਕਿਸਤਾਨ ਬਣਦਾ ਨਹੀਂ ਸੀ, ਡੰਡਾ ਨਹੀਂ ਸੀ ਲੱਗਦਾ, ਉਹ ਹੁਣ ਵੋਟ ਪਾ ਲਓ। ਇਹ ਫਿਰ ਵੋਟ ਪਾਏ ਸਨ ਇਹਨਾਂ। ਫਿਰ ਇਹ ਵੋਟ ਇਹਨਾਂ ਦੀ ਕੁਝ ਨਹੀਂ ਹੋ ਗਏ ਸਨ। ਅੱਛਾ। ਫਿਰ ਇਹ ਸਾਡੀ ਕਲੀਜਤ ਨੇ ਇੱਕ ਵੋਟ, ਸਾਡਾ ਕੋਈ ਸਾਹਿਬ ਸੀ ਸਿੰਘਾ ਸਾਹਿਬ, ਉਸ ਵੋਟ ਦਿੱਤਾ ਇਹ ਮੁਸਲਮਾਨ ਲੀਗ ਨੂੰ। ਅੱਛਾ। ਫਿਰ ਇਹ ਪਾਕਿਸਤਾਨ ਬਣਿਆ। ਈਸਾਈਆਂ ਨੇ ਮੁਸਲਮਾਨਾਂ ਨੂੰ ਵੋਟ ਦਿੱਤਾ? ਹਾਂਜੀ। ਇਹ ਪਾਕਿਸਤਾਨ ਸਾਡੇ ਵੋਟ ਨਾਲ ਬਣਿਆ ਹੈ। ਵਾਹ ਜੀ ਵਾਹ। ਹੈਂ ਸਹੀ ਹੋ ਗਿਆ। ਆ ਝੰਡੇ ਦੇ ਵਿੱਚ ਬਈ ਬਾਬੇ ਕਾਜ਼ੀ ਆਜ਼ਮ ਨੇ ਚਿੱਟਾ ਨਿਸ਼ਾਨ ਲਾਇਆ ਸੀ। ਆ ਜਿਹੜੇ ਚਿੱਟਾ ਨਿਸ਼ਾਨ ਹੈ ਸਾਡਾ ਕਲੀਜਤ ਦਾ ਹੈ। ਵਾਹ ਜੀ ਵਾਹ। ਵਾਕਈ ਐਸੇ ਤਰ੍ਹਾਂ ਹੀ। ਫਿਰ ਇਹ ਪਰਤ ਕੇ ਦੋ ਆਖਿਆ ਕਿ ਇਹਨਾਂ ਨੂੰ ਦੋ ਪੈਲੀਆਂ ਜਿਹੜੇ ਸੇਵਾਂ ਕਰਦੇ ਨੇ ਉਹਨਾਂ ਨੂੰ ਅਲਾਟ ਕਰੋ ਭਾਵੇਂ, ਤੇ ਜਿਹੜੇ ਵਾਹੀ ਕਰਦੇ ਨੇ ਉਹਨਾਂ ਨੂੰ 8 ਪੈਲੀਆਂ ਅਲਾਟ ਕਰੋ। ਵਾਹ। ਇਹ ਫਿਰ 47 ਦੇ ਵਿੱਚ ਸਾਨੂੰ ਲਾਟਾਂ ਵੀ ਹੋਈਆਂ ਸਨ। ਅੱਛਾ ਲਾਟਾਂ ਹੋਈਆਂ ਸੀ? ਹਾਂਜੀ। ਅੱਛਾ। ਅੱਛਾ ਫਿਰ ਜਦੋਂ ਵੋਟ ਹੋ ਗਏ, ਹਾਂ,
ਰਿਜ਼ਲਟ ਆ ਗਿਆ, ਜਿੱਤ ਗਈ ਹੈ ਮੁਸਲਿਮ ਲੀਗ। ਹਾਂ ਤੇ ਫਿਰ ਇਹ ਲੋਕ ਕਿੱਦਾਂ ਉੱਠੇ ਤੇ ਕੋਈ ਹਮਲਾ ਸ਼ਮਲਾ ਹੋਇਆ ਇਸ ਪਿੰਡ ਦੇ ਵਿੱਚ? ਹਾਂਜੀ, ਇੱਕ ਦੂਜੇ ਨੂੰ ਕਤਲ ਕਰਦੇ ਸਨ ਕਿ ਮਾਰਦੇ ਸਨ, ਇਹ ਉਹਨਾਂ ਨੂੰ ਮਾਰ ਵੜਦੇ ਸਨ ਉਹਨਾਂ ਨੂੰ। ਫਿਰ ਬੜੀ ਆਵਾਜ਼ਾਰੀ ਸੀ ਤੇ ਫਿਰ। ਅੱਛਾ, ਇਹ ਲੋਕ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸੀ, ਹਾਂ, ਇਹ ਕਿਹੜੇ ਵੇਲੇ ਉੱਠੇ ਸੀ ਇੱਥੋਂ? ਇੱਥੋਂ ਉੱਠੇ ਸਨ ਇਹ ਪਹਿਲੋਂ ਤੇ ਉੱਠਦੇ ਨੇ ਸਾਂ। ਬਾਬਾ ਬੂਟਾ ਸਿੰਘ ਸੀ ਗਿਰਾਂ ਦਾ ਸੀ, ਐਵੇਂ ਮੋਰਿਕ ਮਹੱਲਾ ਲਗਾ ਹੁੰਦਾ ਹੈ। ਉੱਠ ਉੱਠ ਕੇ ਇੱਧਰ ਨੂੰ ਆਉਂਦੇ ਸੀ ਲੋਕ? ਹਾਂ, ਉੱਤੋਂ ਆਂਦੇ ਨੂੰ ਇਹ ਨਲਕਾਣਾ ਇੱਧਰ ਸੀ ਨਾ। ਅੱਛਾ, ਪਿੱਛੋਂ ਇੱਧਰ ਹੀ ਆਉਂਦੇ ਸਨ। ਫਿਰ ਉੱਠੇ ਸਨ ਤੇ ਫਿਰ ਜਦੋਂ ਆਓ ਇੱਕ ਸ਼ੇਰੇ ਕੋਟ ਜਾਏ। ਹਾਂਜੀ, ਉਹ ਬੜਾ ਬੰਦਾ ਮਸ਼ਹੂਰ ਸੀ। ਉਹ ਫਿਰ ਜਦੋਂ ਉੱਠੇ ਨਾ ਇਹ ਜੂਆਂ ਵਾਲੀ ਦੇ ਲਾਲੇਪੁਰ, ਇਹ ਉਦੋਂ ਗੰਜਾ ਮਸ਼ੀਨਾਂ ਹੁੰਦੀਆਂ ਸਨ ਜਿਹੜੀਆਂ ਅੱਜ ਉਹਨੂੰ ਗੰਜ ਮਸ਼ੀਨਾਂ ਦੇ ਸਨ। ਹਾਂਜੀ, ਅੱਜ ਜਿਵੇਂ ਅਸਤਬਾਜੀ ਚੱਲਦੀ ਹੈ ਆ ਵਿਆਹਾਂ ਤੇ। ਹਾਂਜੀ, ਇਹ ਫਿਰ ਉਹ ਆ ਗਿਆ ਤੇ ਮਗਰੋਂ ਜਸਾ ਚੜ ਪਿਆ ਉਹਨਾਂ ਦੇ ਮਗਰ, ਉਹਨਾਂ ਨੂੰ ਕਤਲ ਵੀ ਇੱਕ ਦੂਜੇ ਨੂੰ ਮਾਰਦੇ ਸਨ। ਇਹ ਫਿਰ ਸ਼ੇਰੇ ਕੋਟੀਆ ਜਿਹੜਾ ਸੀ ਇਹ ਸਾ ਇੰਝ ਕਰਕੇ ਮਸ਼ੀਨ ਦਾ ਮੂੰਹ ਜਾ ਉਧਰ ਕੀਤਾ ਪਿਛਾਂ, ਜਿਹਦੇ ਅੱਗੋਂ ਖਲੋ ਜਾਂਦੀ ਇੱਕ ਥਾਂ ਤੇ ਫਿਰ ਤੇ ਉਹਨਾਂ ਨੂੰ ਲੈ ਜਾਂਦੀ। ਉਹ ਫਿਰ ਕਿਸਮਤ ਹਾਰੀ ਸੀ ਉਹਦੀ, ਉਹ ਮਾਣੀ ਮਸ਼ੀਨ ਚਾਰ ਚਪੇਰੇ ਭੌਂ ਗਈ, ਆਪਣੀ ਮਸ਼ੀਨ ਨਾਲ ਹੀ ਆਪਣਾ ਜਸ ਆਪ ਹੀ ਮਰਵਾ ਲਿਆ। ਓਏ ਹੋਏ ਹੋਏ ਹੋਏ, ਹੈ ਬੜਾ ਕਹਿੰਦੇ ਨੁਕਸਾਨ ਹੋਇਆ ਸੀ ਉਸ ਪਿੰਡ ਦੇ ਵਿੱਚ। ਹਾਂ, ਬੜਾ ਸਿੱਖ ਮਰਿਆ ਸੀ। ਹਾਂਜੀ ਹਾਂਜੀ। ਤੇ ਜਦੋਂ ਇਹ ਲੋਕ ਇੱਥੇ ਰਹਿੰਦੇ ਸੀ, ਜਾਣ ਲੱਗੇ ਨੇ, ਹਾਂ, ਤੁਹਾਨੂੰ ਤੇ ਨਹੀਂ ਕੁਝ ਕਿਹਾ ਇਹਨਾਂ ਨੇ, ਸਿੱਖਾਂ ਨੇ? ਨਾ ਜੀ ਨਾ, ਇਹ ਖਜ਼ਾਲੋਂ ਕੋਈ ਸਾਨੂੰ ਆਰਡਰ ਕੋਈ ਨਹੀਂ ਸੀ ਨਾ ਸਾਡਾ। ਤੇ ਜਦੋਂ ਸਗੋਂ ਅਸਾਂ ਇੱਥੇ ਮੋਢੇ ਦੇ ਉੱਤੇ ਆ ਜਿਹੜੀ ਸਲੀਬ ਦਾ ਨਿਸ਼ਾਨ ਹੀ ਲਾਇਆ ਹੁੰਦਾ ਸੀ। ਅੱਛਾ, ਇਹ ਸਾਨੂੰ ਆਰਡਰ ਸੀ। ਅੱਛਾ, ਆਰਡਰ ਆ ਗਿਆ ਸੀ, ਇਹ ਨਹੀਂ ਤੁਸੀਂ ਇਹ ਲਾਣਾ, ਇਹਨੂੰ ਕੋਈ ਤੁਹਾਨੂੰ ਆਵਾਜ਼ ਨਾ ਮਾਰੇਗਾ, ਨਾ ਸਿੱਖ ਨਾ ਮੁਸਲਮਾਨ। ਨਾ ਮੁਸਲਮਾਨ। ਇਹ ਫਿਰ ਇਹ ਬਹੁਤ ਜਦੋਂ ਇਸਲਾਮ ਵਿਚਾਰੇ ਮੌਤ ਤੋਂ ਡਰਦੇ ਜੇ ਇੱਕ ਦੂਜੇ ਨੂੰ ਕਤਲ ਵੀ ਕਰਦੇ ਸਨ। ਇਹ ਬਹੁਤੇ ਫਿਰ ਸਲੀਬ ਲਾ ਕੇ ਇਹਨਾਂ ਜਾਨਾਂ ਲੋਕਾਂ ਬਚਾ ਲਈਆਂ ਸਨ। ਵਾਹ ਜੀ ਵਾਹ। ਹੈ ਹਾਂ। ਅੱਛਾ, ਜਿਹੜੇ ਤੁਹਾਡੇ ਪਿੰਡ ਦੇ ਸੀ ਉਹ ਸਿੱਖ ਨਿਕਲੇ ਨੇ ਇਥੋਂ, ਆਪਣਾ ਮਾਲ ਮੂਲ ਲੈ ਕੇ ਗਏ ਨੇ? ਨਹੀਂ ਜੀ, ਮਾਲ ਕੋਈ ਨਹੀਂ ਲਗਾਏ। ਮਾਲ ਕਿੱਥੋਂ ਜਾਣਾ ਸੀ? ਮਾਲ ਇੱਥੇ ਮਗਰੋਂ ਆਏ ਸਨ, ਉਹਨਾਂ ਘਲੇ ਸਨ ਮੁਲਕ ਮਲੇਕੀਏ। ਅੱਛਾ, 10 ਘੋੜੀਆਂ ਤੇ ਮਿਲਟਰੀ ਵਾਲੇ ਮਾਲ ਲਿਆ ਉਹਨਾਂ ਦਾ ਵੇੜ ਕੇ ਤੇ ਉਹਦੀ ਲਲਾਮੀ ਕਰੀਏ। ਅੱਛਾ, ਹਕੂਮਤ ਨੂੰ ਪੈਸੇ ਜਮ੍ਹਾਂ ਕਰਾਣੇ ਨੇ। ਫਿਰ ਉਹ ਅੱਗੋਂ ਇਸ ਕਈਆਂ ਦੇ ਲੈ ਗਏ, ਕੋਈ ਛੱਡ ਗਏ ਸੀ ਵਿਚਾਰੇ, ਹੋਰ ਮਾਲ ਕਿੱਥੇ ਲਿਜਾਣੇ ਸਨ ਉਹਨਾਂ। ਅੱਛਾ, ਜਿਹੜਾ ਉਹਨਾਂ ਦਾ ਮਾਲ ਡੰਗਰ ਸੀ ਉਹਨਾਂ ਨੇ ਖੁੱਲਾ ਛੱਡ ਦਿੱਤਾ ਸੀ? ਆਹ ਹੋਰ ਇਹ ਬੰਦੇ ਮੁੰਡੇ ਹੁੰਦੇ ਸਨ ਸੀਪੀ ਸਾਡੇ ਹੀ, ਉਹਨਾਂ ਰੱਖੇ ਜਿਵੇਂ ਹੁਣ ਕਰਦੇ ਸਨ। ਅੱਛਾ, ਤੇ ਉਹ ਹੀ ਮਾਲ ਚਾਰਦੇ ਹੁੰਦੇ ਸਨ ਵਿਚਾਰੇ। ਸਹੀ ਸਹੀ ਸਹੀ। ਹਾਂ, ਆਪਸ 'ਚ ਇਹਨਾਂ ਦੀ ਦੁਸ਼ਮਣੀ ਤੇ ਨਹੀਂ ਸੀ ਆਲੇ ਦੁਆਲੇ ਪਿੰਡਾਂ 'ਚ? ਨਹੀਂ, ਕੋਈ ਨਹੀਂ ਸੀ, ਸਲੂਕ ਨਾਲ ਹੀ ਵਸਦੇ ਸੀ। ਹਾਂ, ਮੇਲੇ ਛੇਲੇ 'ਚ? ਹਾਂ, ਮੇਲੇ ਤੇ ਕਰਾਉਂਦੇ ਸਨ ਬੜੇ ਕੇ ਕੌਡੀਆਂ ਮੇਲੇ, ਬੜੇ ਸ਼ੌਕੀ ਸਨ ਇਹਨਾਂ ਕੰਮਾਂ ਦੇ। ਅੱਛਾ, ਹਾਂ, ਸਹੀ ਹੋ ਗਿਆ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਜਦੋਂ ਟੁਰ ਗਏ, ਹਾਂ, ਕਿਹੜੇ ਇਲਾਕੇ ਦੇ ਲੋਕ ਆ ਕੇ ਆਬਾਦ ਹੋਏ ਨੇ, ਮਹਾਜਰ ਜਿਹੜੇ ਸਨ? ਇਹ ਜੀ ਪਹਿਲੋਂ ਤੇ ਆਏ ਸਨ ਆ ਜਿਹੜਾ ਡੇਰਾ ਕਹੂ ਵਾਲਾ ਸੀ, ਚੰਗੜ ਵੀ ਆਣ ਕੇ ਬੈਠੇ ਰਹੇ ਨੇ। ਚੰਗੜ ਫਿਰ ਇੱਕ ਹਵੇਲੀ ਸੀ ਮਸੰਦੇ ਦੇ ਸਿੱਖ ਦੀ, ਇਹ ਉਹਦਾ ਨਾਂ ਸੀ। ਉੱਥੇ ਮੁੜੋ ਉੱਠ ਕੇ ਟੁਰ ਗਏ। ਅੱਛਾ, ਉਦੋਂ ਪਿੱਛੇ ਫਿਰ ਆਣ ਕੇ ਤੇ ਇੱਥੇ ਮੁੜ ਗੁੱਜਰ ਬੈਠੇ ਸਨ ਮਾਜਰਾਂ ਚੋਂ। ਅੱਛਾ, ਗੁੱਜਰ ਆਏ ਨੇ? ਗੁੱਜਰ ਆਏ ਨੇ। ਸਹੀ ਹੋ ਗਿਆ। ਇਹ ਸਾਡੇ ਸਾਧੋ ਕਿ ਜਿਹੜਾ ਪਿੰਡ ਇੱਥੇ ਆਣ ਕੇ ਤੇ ਮੁੜੇ ਕੋਈ ਇੱਥੇ ਹੋਰ ਨਹੀਂ ਆਇਆ ਬੰਦਾ। ਹਾਂ, ਇੱਥੇ ਮਾਜਰ ਹੀ ਆਏ ਨੇ। ਸਹੀ ਹੋ ਗਿਆ। ਕਮੋ ਤੁਹਾਡੇ ਪਿੰਡ ਦੇ ਵਿੱਚ ਕੋਈ ਸਿੱਖਾਂ ਦਾ ਰਹਿ ਤੇ ਨਹੀਂ ਸੀ ਗਿਆ ਮਾਈ ਬੁੱਢਾ? ਨਾ, ਸਭ ਟੁਰ ਗਏ ਸੀ? ਸਭ ਟੁਰ ਗਏ। ਕੋਈ ਕਤਲ ਤੇ ਨਹੀਂ ਹੋਇਆ ਇਸ ਪਿੰਡ ਦੇ ਵਿੱਚ? ਨਾ, ਸਹੀ ਸਲਾਮਤ ਗਏ ਨੇ? ਸਹੀ ਸਲਾਮਤ। ਅੱਛਾ, 75 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ, ਕੋਈ ਮੁੜ ਕੇ ਵੇਖਣ ਆਇਆ ਪਿੰਡ ਆਪਣਾ? ਮੁੜ ਕੇ ਜੀ ਇੱਥੇ ਜੇ ਨਹੀਂ ਆਏ, ਉੱਥੇ ਆਉਂਦੇ ਰਹੇ ਨੇ ਆ ਸੱਚੇ ਸਬਜ਼ੇ। ਅੱਛਾ, ਇੱਥੇ ਮਿਲਦੇ ਸਾਡੇ ਪਿਓ ਵੀ ਜਾਂਦੇ ਰਹੇ ਨੇ, ਉਹਨਾਂ ਨੂੰ ਉਹ ਵੀ ਸੁਣਿਆ ਕਰਦੇ ਸਨ। ਅੱਛਾ, ਉੱਥੇ ਮਿਲ ਮੁਲ ਕੇ ਤੇ ਆ ਜਾਂਦੇ ਸਨ। ਵਾਹ ਜੀ ਵਾਹ। ਇਹਦਾ ਮਤਲਬ 47 ਤੋਂ ਬਾਅਦ ਵੀ ਪਿਆਰ ਉਵੇਂ ਹੀ ਰਿਹਾ? ਉਵੇਂ ਹੀ ਰਿਹਾ ਹੈ।
ਨਸ਼ਹਿਰੇ ਹੁੰਦੇ ਨੇ ਹੂੰ ਅੱਛਾ ਬਾਬਾ ਜੀ ਹੁਣ ਦਿਲ ਕਰਦਾ ਜਿਹੜੇ ਇਥੋਂ ਸਿੱਖ ਗਏ ਨੇ ਕਿ ਤੁਹਾਡੇ ਨਾਲ ਰਾਬਤਾ ਹੋ ਜਾਏ ਉਹਨਾਂ ਦਾ ਤੁਸੀਂ ਗੱਲ ਕਰੋ ਅਗਰ ਕੋਈ ਤੁਹਾਡੇ ਹਾਨ ਦਾ ਕੋਈ ਸਿੱਖ ਮੌਜੂਦ ਹੋਵੇ ਉੱਥੇ ਹਾਂ ਜੀ ਬਿਲਕੁਲ ਕਰਦਾ ਦਿਲ ਬਿਲਕੁਲ ਅਗਰ ਉਹ ਆਪਣਾ ਪਿੰਡ ਵੇਖਣ ਆਉਣ ਹਾਂ ਉਹਨਾਂ ਦੀ ਖਿਦਮਤ ਕਰੋਗੇ ਹਾਂ ਜੀ ਬਿਲਕੁਲ ਜਿੰਨੀ ਹੋ ਸਕੇ ਕਰਾਂਗੇ ਵਾਹ ਜੀ ਵਾਹ ਚਲੋ ਜੀ ਕੋਸ਼ਿਸ਼ ਕਰਾਂਗੇ ਤੁਹਾਡੀ ਵੀਡੀਓ ਤੁਹਾਡੇ ਪਿੰਡ ਤੱਕ ਜਾਵੇ ਹਾਂ ਤੇ ਉਹ ਜ਼ਰੂਰ ਸੁਣ ਕੇ ਸਾਡੇ ਨਾਲ ਰਾਬਤਾ ਕਰਨਗੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਆਪਸ 'ਚ ਗੱਲ ਕਰਵਾਈਏ ਹਾਂ ਬਹੁਤ ਮਿਹਰਬਾਨੀ ਬਜ਼ੁਰਗੋ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਖੁਦਾ ਤੁਹਾਨੂੰ ਜ਼ਿਆਦਾ ਬਰਕਤ ਦੇ ਆਮੀਨ ਬਹੁਤ ਅਸੀਂ ਤੇ ਉਹਨਾਂ ਨੂੰ ਹਰ ਵਕਤ ਯਾਦ ਕਰਦੇ ਰਹਿੰਦੇ ਆ ਬਸ ਜੀ ਐਸੇ ਤਰ੍ਹਾਂ ਹੀ ਕਈ ਬਜ਼ੁਰਗ ਨੇ ਜਿਹੜੇ ਯਾਦ ਕਰਦੇ ਕਰਦੇ ਮਰ ਗਏ ਨੇ ਹਾਂ ਜੀ